ਵਾਲਿਦ ਸਾਹਿਬ ਜਿਹੜੇ ਮੁਨਸ਼ੀ ਰਾਮ ਬਾਹਮਣ ਦਾ ਦੁਕਾਨ ਸੀ ਕਪੂਰਥਲੇ ਸ਼ਹਿਰ 'ਚ। 5ਵੀਂ ਜਮਾਤ 'ਚ ਪੜ੍ਹਦਾ ਸੀ ਇਨਸ਼ਾਅੱਲਾ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी ਚੱਕ नंबर 161 गाहबे गोगेरा ब्रांच ਦੇ ਵਿੱਚ ਇਹ ਪਿੰਡ ਆਉਂਦਾ ਜੀ। ਤਹਿਸੀਲ ਇਹਦੇ ਗੋਜਰਾ, ਜ਼ਿਲ੍ਹਾ ਟੋਭਾ ਟੇਕ ਸਿੰਘ। ਬਜ਼ੁਰਗ ਸਾਡੇ ਨਾਲ ਮੌਜੂਦ ਆ ਬਾਬਾ ਜੀ ਮੁਹੰਮਦ ਰਫੀਕ ਸਾਹਿਬ, ਜਿਨ੍ਹਾਂ ਦਾ ਅਰਾਈ ਫੈਮਿਲੀ ਦੇ ਨਾਲ ਤਾਲੁਕ ਆ ਤੇ ਇਹ ਹਿੰਦੁਸਤਾਨ 'ਚੋਂ ਉੱਠ ਕੇ ਆਏ ਆ, ਚੜ੍ਹਦੇ ਪੰਜਾਬ 'ਚੋਂ। ਇਹਨਾਂ ਨਾਲ ਵੀ ਆਪਾਂ 1947 ਦੀ ਵੰਡ ਦੀਆਂ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ। ਇਹਨਾਂ ਨੂੰ ਪੁੱਛਣਾ ਕਿ ਜਦੋਂ ਉਜਾੜਾ ਹੋਇਆ ਸੀ ਉਦੋਂ ਇਹਨਾਂ ਦੀ ਉਮਰ ਕਿੰਨੀ ਸੀ ਤੇ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਕੀ ਦੇਖਿਆ ਜੀ। ਬਾਬਾ ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਨਾਂ ਤੁਹਾਡਾ ਮੁਹੰਮਦ ਰਫੀਕ ਆ ਤੇ ਆਪਣੇ ਬਜ਼ੁਰਗਾਂ ਦਾ ਕੀ ਨਾਂ ਸੀ? ਅਲੀ ਮੁਹੰਮਦ। ਅੱਛਾ, ਦਾਦੇ ਦਾ ਨਾਂ ਮਹਿਰ ਦਾਨਾ। ਆਪਣੀ ਰਾਈ ਬਰਾਦਰੀ ਸੀ, ਗੋਤ ਕੀ ਆ? ਗੋਤ ਕੀ ਆਪਣੀ? ਬਾਗੜੀ। ਰਾਈਆਂ 'ਚ ਵੀ ਬਾਗੜੀ ਹੈਗੇ ਆ? ਇਹ ਗੋਤੇ ਗੁੱਜਰਾਂ 'ਚ ਹੁੰਦੇ ਆ? ਨਹੀਂ, ਰਾਈਆਂ 'ਚ ਵੀ ਹੈਗੇ ਆ। ਅੱਛਾ, ਲੈ ਵੀ ਆ ਨਵੀਂ ਗੱਲ। ਤੇ ਗੁੱਜਰਾਂ ਵਿੱਚ ਬਾਗੜੀ ਸੁਣਿਆ ਸੀ, ਰਾਈਆਂ 'ਚ ਵੀ ਬਾਗੜੀ ਹੈਗੇ ਆ, ਬੜੀ ਗੱਲ ਆ ਜੀ। ਬਾਬਿਆਂ ਕੋਲ ਸੁਣਿਆ ਵੀ ਬਾਗੜੀ ਆ ਸਾਡੀ ਕੋਈ। ਬਾਗੜੀ ਹੁੰਦਾ, ਜਿਹੜਾ ਲਟੇਰਾ ਹੋਵੇ ਬਾਗੜੀ ਹੁੰਦਾ। ਇਹ ਕਿਹੜੀ ਗੱਲ ਕਹਿਤੀ ਬਾਬਾ? ਕਿੱਦਾਂ ਸੁਣਾਓ? ਕਹਿੰਦਾ ਲਟੇਰਾ ਜਿਹੜਾ ਹੋਵੇ ਉਹ ਬਾਗੜੀ ਹੁੰਦਾ ਆ। ਇਹ ਅਸੀਂ ਵੱਡਿਆਂ ਕੋਲ ਸੁਣਿਆ। ਅੱਛਾ, ਹਾਂ। ਉਮਰ ਕਿੰਨੀ ਸੀ ਆਪਣੀ? ਉਮਰ ਮੇਰੀ ਸੀਗੀ ਜੀ, ਮੇਰੀ 35 ਦੀ ਪੈਦਾਇਸ਼ ਆ। 12 ਸਾਲ ਸੀ ਜੋ ਪਾਕਿਸਤਾਨ ਬਣਿਆ। ਅੱਛਾ, ਗੱਲਾਂ ਬਾਤਾਂ ਯਾਦ ਆ ਕੋਈ ਚੇਤੇ? ਹਾਂ, 5ਵੀਂ ਜਮਾਤ 'ਚ ਪੜ੍ਹਦਾ ਸੀ ਇਨਸ਼ਾਅੱਲਾ। ਸਾਡੇ ਪਿੰਡੋਂ ਜਿਹੜਾ ਸ਼ਹਿਰ ਸੀ ਸਾਡਾ ਕਪੂਰਥਲਾ, ਉਹ ਸੀਗਾ 2 ਕਿਲੋਮੀਟਰ ਤੇ ਜਿਹੜਾ ਲੱਖਣ ਸੀਗਾ ਉਹ ਸੀਗਾ ਉਹ ਵੀ 2 ਕਿਲੋਮੀਟਰ। ਕਦੀ ਲੱਖਣ ਪੜ੍ਹਨ ਚਲੇ ਜਾਂਦਾ ਸੀ, ਕਦੀ ਸ਼ਹਿਰ ਪੜ੍ਹਨ ਚਲੇ ਜਾਂਦਾ ਸੀ। ਸਾਡੀ ਵਾਲਿਦ ਸਾਹਿਬ ਜਿਹੜੇ ਮੁਨਸ਼ੀ ਰਾਮ ਬਾਹਮਣ ਦਾ ਦੁਕਾਨ ਸੀ ਕਪੂਰਥਲੇ ਸ਼ਹਿਰ 'ਚ। ਆਪਣੇ ਪਿੰਡ ਦਾ ਨਾਂ ਕੀ ਸੀ? ਬਿਸ਼ਨਪੁਰ। ਹਾਂ। ਨੇੜੇ ਲੱਗਦੇ ਕਿਹੜੇ ਕਿਹੜੇ ਪਿੰਡ ਸੀ? ਫੂਲੇਵਾਲ, ਡੈਣਬਿੰਡ, ਲੱਖਣ, ਹਬੀਰਾ, ਮਾਨਾ ਤਲਵੰਡੀ, ਕਰਤਾਰਪੁਰ, ਹਬੀਰਾ ਜਿੱਥੇ ਮੇਲੇ ਸੀ। ਅੱਗੋਂ ਆ ਗਿਆ ਮਨਾਰ, ਧੀਰਪੁਰ, ਕੁਦੋਵਾਲ, ਮਾਨਾ ਤਲਵੰਡੀ, ਕਰਤਾਰਪੁਰ ਸ਼ਹਿਰ। ਇੱਧਰ ਸਾਡੇ ਤੋਂ 8-10 ਮੀਲ। ਥਾਣਾ ਕਿਹੜਾ ਲੱਗਦਾ ਸੀ ਆਪਾਂ? ਥਾਣਾ ਸਾਨੂੰ ਆਪਣਾ ਕਪੂਰਥਲਾ ਹੀ। ਹਾਂ। ਅੱਛਾ, ਆਪਾਂ 5ਵੀਂ 'ਚ ਪੜ੍ਹਦੇ ਸੀਗੇ। 5ਵੀਂ 'ਚ ਦੁਕਾਨ ਜਿਹੜੀ ਸੀ ਉਹ ਕਿਹਦੇ ਨਾਲ ਸੀ ਆਪਣੀ? ਮੁਨਸ਼ੀ ਰਾਮ ਬਾਹਮਣ ਸੀ, ਉਹਦੇ ਨਾਲ ਸਾਂਝੀ ਸੀ। ਹਾਂ, ਸਾਡੇ ਵਾਲਿਦ ਸਾਹਿਬ ਕਰਦੇ ਹੁੰਦੇ ਸੀ। ਅੱਛਾ। ਵਾਲਿਦ ਸਾਹਿਬ ਤੀਸਰੀ ਜਮਾਤ 'ਚ ਮੈਂ ਪੜ੍ਹਦਾ ਜਦੋਂ ਇੰਡੀਆ 'ਚ ਫੌਤ ਹੋ ਗਏ। ਅੱਛਾ। ਅਤੇ ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ 'ਚ ਆਏ ਹਾਂ 47 'ਚ, ਉਦੋਂ ਮੈਂ 5ਵੀਂ ਜਮਾਤ 'ਚ ਸੀਗਾ। ਅਜੋ ਛੁੱਟੀਆਂ ਨਹੀਂ ਹੋਈਆਂ ਹੁੰਦੀਆਂ ਮੁੰਡਿਆਂ ਨੂੰ 2.5 ਮਹੀਨਿਆਂ ਦੀਆਂ, ਉਦੋਂ ਸੀਗੇ 5ਵੀਂ ਜਮਾਤ 'ਚ ਅਸੀਂ। ਅਤੇ ਅਸੀਂ 5-7 ਮੁੰਡਿਆਂ ਸਲਾਹ ਕੀਤੀ ਸੀ ਵੀ ਪਾਕਿਸਤਾਨ ਚਲੇ ਜਾਣਾ, ਛੁੱਟੀਆਂ ਦਾ ਕੰਮ ਹੀ ਨਹੀਂ ਕਰਨਾ। ਜੋ ਪਤਾ ਲੱਗਾ ਫਿਰ ਵੀ ਜਦੋਂ ਸਿੱਖ ਪਏ ਸਾਨੂੰ ਮਾਰਨ ਵੱਢਣ, ਅਤੇ ਫਿਰ ਪਤਾ ਲੱਗਾ ਵੀ ਸਾਡੇ ਨਾਲ ਇਹ ਕੀ ਬਣਿਆ। ਆਪਣੇ ਜਿਹੜਾ ਪਿੰਡ ਸੀਗਾ ਬਿਸ਼ਨਪੁਰਾ, ਉਹਦੇ ਵਿੱਚ ਸਾਰੇ ਮੁਸਲਮਾਨ ਹੀ ਸੀਗੇ? ਸਾਰੇ ਮੁਸਲਮਾਨ ਸੀ, ਥੋੜ੍ਹੇ ਜਿਹੇ ਘਰ 5-7 ਚੂੜਿਆਂ ਦੇ ਸੀਗੇ, ਬਾਕੀ ਸਾਰੇ ਮੁਸਲਮਾਨ ਰਾਹੀਂ ਸੀਗੇ। ਬਾਬਾ ਹੁਣ ਉਹ ਗੁੱਸਾ ਕਰਦੇ ਆ, ਉਹਨਾਂ ਨੂੰ ਧਰਮੀ ਵੀ ਕਹਿ ਲੈਂਦੇ ਆ ਤੇ ਜਿਹੜੇ ਦੂਸਰੇ ਆ ਇਹਨਾਂ ਨੂੰ ਮਜ਼ਹਬੀ ਕਹਿੰਦੇ ਨੇ। ਉਹ ਪਤਾ ਨਹੀਂ ਹੁਣ ਮੈਨੂੰ ਕੀ ਕਹਿੰਦੇ ਆ। ਅੱਛਾ, ਉਹ 4-5 ਘਰ ਹੈਗੇ ਸੀਗੇ? ਉਹ 4-5 ਘਰ ਸੀਗੇ ਚੂੜਿਆਂ ਦੇ, ਉਹ ਤਾਂ ਉੱਥੇ ਹੀ ਰਹੇ ਨਾ। ਸਾਡੇ 2 ਪਿੰਡ ਸੀਗੇ ਪਹਿਲੋਂ ਜਦੋਂ ਇੰਡੀਆ 'ਚ ਉੱਠੇ ਆ। ਵੱਡੇ ਜਿਹੜੇ ਸੀ ਸਾਡੇ ਬਜ਼ੁਰਗ, 2 ਬਿਸ਼ਨਪੁਰ ਸੀਗੇ, ਉਹ ਸੀਗੇ ਪਹਿਲੋਂ ਇਕੱਠੇ। ਦੂਸਰਾ ਬਿਸ਼ਨਪੁਰ ਜਿਹੜਾ ਸੀ 1 ਮਰਬੇ ਦਾ ਸੰਨ ਸੀ, ਉਹ ਸੀ ਸਿੱਖਾਂ ਦਾ ਪਿੰਡ। ਰਾਈਆਂ ਨੇ ਜੁਦਾ ਕਰ ਲਿਆ, ਸਿੱਖਾਂ ਨੇ ਜੁਦਾ ਜ਼ਮੀਨਾਂ ਵੀ ਵੰਡ ਲਈਆਂ। ਅਲੱਗ ਹੋਏ। ਧੰਮਾ, ਬੂਟਾਂ, ਬਿਸ਼ਾਹਪੁਰ, ਖੋਲੇ, ਆਪਣਾ ਲੱਖਣ, ਜਿੱਥੇ ਦੇ ਆ ਕਸਾਈ ਬੈਠੇ ਫਟਾ ਲਾਈ, ਇਹ ਸਾਡੇ ਮੈਂ ਇੱਦਾਂ ਦੇ ਪਿੰਡ ਪੜ੍ਹਦਾ ਰਿਹਾ। ਤੇ ਉਹ ਜਿਹੜੇ ਸਿੱਖ ਨਾਲ ਪਿੰਡ ਲਹਿਦਾ ਹੋ ਗਿਆ ਸੀ, ਉਹਨਾਂ ਦੇ ਸਿੱਖਾਂ ਦੇ ਸਰਦਾਰਾਂ ਨਾਲ ਆਪਣੇ ਕੋਲ ਬਜ਼ੁਰਗਾਂ ਦੀ ਕੋਈ ਲੈਕ ਸਲੈਕ ਹੈਗੀ ਸੀ? ਆਪਣੇ ਬਜ਼ੁਰਗਾਂ ਦੀ ਲੈਕ ਸਲੈਕ ਸੀ। ਉੱਥੇ ਜਿਹੜਾ ਸੀ ਨਾ ਨੰਬਰਦਾਰ, ਉਹ ਸੀ ਦੇਵਾਸੋਂ। ਅੱਛਾ। ਉਹਦਾ ਮਾਮਲਾ ਥੋੜ੍ਹਾ 2.5 ਰੁਪਈਏ ਕਿ 2 ਰੁਪਈਏ। ਸਾਡਾ ਜਿਹੜਾ ਸੀ ਨਾ ਕਪੂਰਥਲੇ ਰਿਆਸਤ ਦਾ ਮਹਾਰਾਜ, ਉਹ ਆਇਆ ਸੀ ਸ਼ਿਕਾਰ ਖੇਲਣ। ਉਹ ਸਾਡੇ ਜੋ ਬਾਜ਼ਾਰ ਵਿੱਚ ਜੀ ਲੰਘਿਆ ਅਤੇ ਉਹਦੀਆਂ ਧੀਆਂ ਸੀ, ਪੁੱਤ ਨਹੀਂ। ਉਹ ਮਾਈ ਬੱਸੋਂ ਰੋਟੀਆਂ ਪਕਾਉਂਦੀ ਸੀ ਮੱਕੀ ਦੀਆਂ। ਉਹਨੇ ਦੇਖ ਲਿਆ ਵੀ ਆਹ ਮਾਈ ਕੀ ਕਰਦੀ ਆ। ਉਹ ਵਜ਼ੀਰ ਕਹਿਣ ਲੱਗਾ ਵੀ ਇਹ ਰੋਟੀਆਂ ਪਕਾਉਣੀ ਮੱਕੀ ਦੀ ਆ।
ਇਹ ਅਸੀਂ ਖਾਣੀ ਆ। ਉਹ ਮਾਈ ਨੂੰ ਪੁੱਛਿਆ, ਉਹ ਕਹਿਣ ਲੱਗੀ ਖਾ ਲੈਣ ਜੀ ਸਦਕੇ। ਉਹ ਜਦੋਂ ਕਿੱਥੇ ਆ, ਉਹ ਘੋੜਿਆਂ 'ਤੇ ਖੜੀਆਂ ਵਾ, ਉਹਨਾਂ ਦੇ ਸਿਰ 'ਤੇ ਦੁਪੱਟੇ ਹੈ ਨਹੀਂ ਸੀ। ਉਹ ਮਾਈ ਕਹਿਣ ਲੱਗੀ ਮੈਂ ਇਹਨਾਂ ਨੂੰ ਰੋਟੀ ਨਹੀਂ ਦੇਣੀ, ਇਹਨਾਂ ਦੇ ਸਿਰ 'ਤੇ ਦੁਪੱਟੇ ਹੈ ਨਹੀਂ ਗੇ। ਉਹ ਉਹਨਾਂ ਨੇ ਆਪਣੇ ਦੌਰ ਦੁਪੱਟੇ ਕਰ, ਉਹ ਫਿਰ ਜਾਣ ਲੱਗੀਆਂ 2 ਰੁਪਈਏ ਛਾਬੇ 'ਚ ਰੱਖ ਗਈਆਂ ਉਹਨਾਂ ਵਕਤਾਂ 'ਚ। ਉਹ ਉਹ ਜਦੋਂ ਦੇਵਾ ਸਿੰਘ ਨੰਬਰਦਾਰ ਸੀ, ਉਹਦਾ ਮਾਮਲਾ ਥੁੜ ਗਿਆ। ਉਹ ਸਾਡੇ ਦਾਦੇ ਕੋਲ ਆਇਆ, ਉਹ ਕਹਿਣ ਲੱਗਾ ਵੀ 2 ਰੁਪਈਏ ਚਾਹੀਦੇ ਆ। ਉਹ ਕਹਿਣ ਲੱਗਾ ਵੀ ਰੁਪਈਏ 2, ਸਾਡੇ ਦਾਦੇ ਕੋਲ ਵੀ ਉਹਨਾਂ ਕਹਿੰਦਾ ਮਿਲ ਜਾਣਗੇ। ਉਹ ਗਿਆ ਆਪਣੀ ਉਹ ਮਾਈ ਕੋ, ਕਹਿਣ ਲੱਗਾ ਤਾਈ 2 ਰੁਪਈਏ ਚਾਹੀਦੇ ਆ, ਦੇਵਾ ਸਿੰਘ ਦਾ ਨੰਬਰਦਾਰ ਦਾ ਮਾਮਲਾ ਥੁੜਿਆ। ਉਹ ਕਹਿਣ ਲੱਗੀ ਵੀ ਰੁਪਈਏ ਲੈ ਜਾ, ਮੈਂ ਮੋਠਾਂ ਦੇ ਗੱਡੇ ਨਹੀਂ ਲੈਣੇ, ਨਾ ਕਣਕ ਦੇ ਗੱਡੇ, ਰੁਪਈਏ ਹੀ ਲੈਣੇ ਆ। ਫਿਰ ਉਹਨੂੰ ਲਿਆ ਕੇ ਦਿੱਤੇ। ਜਿਹੜਾ ਸਾਨੂੰ ਹੈ ਹਾਂ, ਜਿਹੜਾ ਸਾਨੂੰ ਸੀਗਾ ਪੜ੍ਹਾਉਂਦਾ ਹੁੰਦਾ ਮਾਸਟਰ ਅਬਦੁਲ ਅਜ਼ੀਜ਼ ਉਹਦਾ ਨਾਂ ਸੀ। ਉਹ ਸੀਗਾ ਧੰਮਾ ਬੂਟਾਂ ਦਾ, ਉਹ ਸੀ ਵੇਈ ਤੋਂ ਪਾਰ ਧੰਮਾ ਬੂਟਾਂ। ਬਾਬਾ ਆਪਾਂ ਉੱਥੇ ਜਿਹੜੇ ਸਟੂਡੈਂਟ ਸੀਗੇ, ਤਾਲਬ ਇਲਮ, ਉਹਨਾਂ ਵਿੱਚ ਆਪਣਾ ਸ਼ੁਮਾਰ ਪੜ੍ਹਿਆ ਬਾਬਾ ਜ਼ਹੀਨ 'ਚ ਹੁੰਦਾ ਸੀਗਾ ਐਵੇਂ ਗੇੜਾ ਕੱਢਣ ਵਾਲਿਆਂ ਜੀ ਹੁੰਦਾ ਸੀ? ਮਸਲਨ ਪੜ੍ਹਨ ਨੂੰ ਹੁਸ਼ਿਆਰ ਹੁੰਦੇ ਸੀਗੇ ਕਿ ਐਵੇਂ ਸੀ? ਨਹੀਂ ਜੀ, ਪੜ੍ਹਨ ਨੂੰ ਹੁਸ਼ਿਆਰ ਜਿਹੜੇ ਸੀ ਨਾ ਮੁੰਡੇ, ਉਹ ਜਦੋਂ ਸਾਨੂੰ ਮਾਸਟਰ ਪੁੱਛਦਾ ਹੁੰਦਾ ਸੀ ਨਾ, ਨਕਸ਼ਾ ਟੰਗ ਲੈਣਾ ਜਗਰਾਫੀਏ ਦਾ, ਬਈ ਫਲਾਣਾ ਸ਼ਹਿਰ, ਸੜਕ, ਨਹਿਰ ਕਿੱਥੇ ਆ ਕਿੱਥੇ, ਜਿਹੜੀਆਂ ਨੂੰ ਪਤਾ ਹੱਥ ਖੜੇ ਕਰੋ। ਉਹ ਕਈਆਂ ਨੂੰ ਪਤਾ ਹੁੰਦਾ ਸੀ, ਕਈਆਂ ਨੂੰ ਹੱਥ ਖੜੇ ਕਰ ਲੈਣੇ ਸਾਰਿਆਂ ਨੇ। ਉਹ ਫਿਰ ਆਉਣਾ ਨਾ ਦੱਸਣਾ, ਨਾ ਪਤਾ ਨਾ ਲੱਗਣਾ। ਜਿਹਨਾਂ ਨੂੰ ਪਤਾ ਸੀ ਉਹਨਾਂ ਦੱਸ ਦੇਣਾ। ਮੈਂ ਇਨਸ਼ਾਅੱਲਾ ਹੁਸ਼ਿਆਰ ਰਿਹਾ ਵਾਂ ਪੜ੍ਹਨ 'ਚ ਵੀ। ਅਤੇ ਆਪ ਦੇਖ ਲਓ ਵੀ ਇੰਨੀਆਂ ਗੱਲਾਂ ਹੁਣ ਮੇਰੀ 90 ਸਾਲ ਉਮਰ ਤੋਂ ਹੋਣ ਲੱਗੀ ਆ। ਹਾਂ, ਚੇਤੇ ਆ ਜੇ, ਤੇ ਅੱਲਾ ਦਾ ਸ਼ੁਕਰ ਆ। ਬਾਬਾ ਫਿਰ ਆਪਣਾ ਕੋ ਉੱਥੇ ਆੜੀ ਵੀ ਬੇਲੀ ਵੀ ਹੈਗਾ ਸੀਗਾ, ਯਾਦ ਆ ਕੋਈ ਚੇਤੇ? ਉੱਥੇ ਜਿਹੜਾ ਹੈ ਨਾ ਸਾਡਾ ਬੇਲੀ ਸੀ, ਸਾਡਾ ਹਾੜੀ, ਉਹ ਹੁਣ ਮੈਨੂੰ ਨਹੀਂ ਕੋਈ ਵੀ ਯਾਰ ਵੱਡਿਆਂ ਦਾ ਹੋਊਗਾ। ਉਹ ਸਿੱਖ ਬੈਠੇ ਜਿਹੜੇ ਉੱਥੇ ਬਿਸ਼ਨਪੁਰ 'ਚ, ਉਹ ਸਾਡੇ ਵੱਡਿਆਂ ਬਜ਼ੁਰਗਾਂ ਨੂੰ, ਸਾਡੇ ਵਾਲਿਦ ਨੂੰ, ਉਹ ਸਾਰਿਆਂ ਨੂੰ ਜਾਣਦੇ ਸੀ। ਜਿਹੜੀ ਸਾਡੀ ਦੁਕਾਨ ਸੀ ਬਾਹਮਣ ਨਾਲ ਸਾਂਝੀ, ਉਹ ਅਸੀਂ ਇੱਥੇ ਆ ਕੇ ਕਲੇਮ ਕੀਤਾ, ਸਾਨੂੰ ਉਹਦਾ ਕੁਛ ਨਹੀਂ ਮਿਲਿਆ, ਉਹ ਬਾਹਮਣ ਨੇ ਕੁਛ ਨਹੀਂ ਦਿੱਤਾ। ਜਿਹੜੀ ਸਾਡੀ ਜ਼ਮੀਨ ਸੀ ਉਹ ਸਾਨੂੰ ਮਿਲ ਗਈ। ਬਾਬਾ ਆਪਣੀ ਕੋ ਉੱਥੇ ਅੱਲ ਪਈ ਸੀ ਜਿੱਦਾਂ ਕਈਆਂ ਘਰਾਂ ਦੀ ਪੈ ਜਾਂਦੀ ਹੈ? ਨਹੀਂ, ਕੋਈ ਅੱਲ ਨਹੀਂ ਸੀ ਸਾਡੀ। ਮਹਿਰ ਹੀ ਕਹਿੰਦੇ ਸੀ ਸਾਡੇ ਦਾਦੇ ਨੂੰ। ਸਾਡੇ ਵਾਲਿਦ ਦਾ ਨਾਂ ਸੀ ਅਲੀ ਮੁਹੰਮਦ, ਅਤੇ ਮਸ਼ਹੂਰ ਆਦਮੀ ਸੀ, ਫਿਰਨ ਤੁਰਨ ਵਾਲਾ, ਪੜ੍ਹਿਆ ਲਿਖਿਆ ਉਹਨਾਂ ਵਕਤਾਂ 'ਚ। ਅਤੇ ਹੁਣ ਤਾਂ ਚੰਗੀਆਂ ਭਲਿਆਂ ਨੂੰ ਨਹੀਂ। ਇਹਨਾਂ ਤੋਂ ਇਲਾਵਾ, ਤੁਹਾਡੇ ਬਜ਼ੁਰਗਾਂ ਤੋਂ ਇਲਾਵਾ ਹੋਰ ਕਿਹੜਾ ਬੰਦਾ ਕਰਤਾ ਧਰਤਾ ਸੀ ਪਿੰਡ ਦਾ? ਪਿੰਡ ਦਾ ਹੋਰ ਕਰਦਾ ਸੀ ਫਜ਼ਲ ਮੁਹੰਮਦ, ਫੱਜਾ ਕਹਿੰਦੇ ਨੰਬਰਦਾਰ। ਇੱਕ ਅਬਦੁੱਲਾ ਸੀ ਬਾਬਾ, ਉਹ ਸਾਡਾ ਤਾਇਆ ਸੀ। ਇੱਕ ਤਾਇਆ ਸਾਡਾ ਖੈਰਦੀਨ ਸੀ, ਉਹ ਉਦੋਂ ਗਾਰਡ ਲਗਾਇਆ ਸੀ ਸੜਕਾਂ ਦੇ ਉੱਤੇ, ਆ ਜਿਹੜੀਆਂ ਸੜਕਾਂ। ਅਤੇ ਇਹ ਇੱਕ ਸੀਗਾ ਮਹਿਰਾਂ ਦਾ ਅਲੀ, ਇੱਕ ਮੀਰੂ ਦਾ ਅਲੀ, ਇੱਕ ਸਿਕੰਦਰ, ਇਹ ਇੱਕ ਅਬਦੁਲ ਅਜ਼ੀਜ਼, ਉਹ ਇੱਥੇ ਗੱਦੋਂ ਬੋੜ ਬੈਠੇ ਆ ਕਿਤੇ। ਜਾਣਾ ਕਾਫੀ ਬੰਦੇ ਜਿਹੜੇ ਸਾਡੇ ਰਾਈਆਂ ਦੇ ਘਰ ਸੀਗੇ। ਜਦੋਂ ਫਿਰ 1947 ਦੀ ਵੰਡ ਪਈ, ਪਤਾ ਲੱਗਿਆ ਵੀ ਆਪਾਂ ਇੱਥੋਂ ਉੱਠ ਕੇ ਚੱਲ ਜਾਣਾ ਆ, ਫਿਰ ਕਿੱਦਾਂ ਉੱਠ ਕੇ ਰਾਤ ਨੂੰ ਨਿਕਲੇ ਸੀ, ਦਿਨੇ ਨਿਕਲੇ ਸੀ? ਦਿਨੇ ਨਿਕਲੇ ਸੀ, ਅਤੇ ਅਸੀਂ ਆ ਗਏ ਸੀ ਲੱਖਣ। ਉੱਥੇ ਲੱਖਣ ਜਿਹੜਾ ਪਿੰਡ ਬਹੁਤ ਵੱਡਾ ਸੀ, ਕੈਂਪ ਲਗਾਇਆ ਸੀ, ਅਤੇ ਕੈਂਪ ਦੇ ਵਿੱਚ ਅਸੀਂ ਆ ਕੇ ਬਹਿ ਗਏ। ਜਦੋਂ ਸਾਨੂੰ ਜੱਸਾ ਪਿਆ ਸਿੱਖਾਂ ਦਾ, ਫਿਰ ਅੱਗੋਂ ਆਉਂਦੀ ਸੀ ਕਾਲੀ ਵੇਈ। ਜਿਹੜੇ ਵੇਈ ਲੰਘ ਕੇ ਪਾਰ ਲੰਘ ਗਏ, ਉਹ ਜਾ ਕੇ ਬੂਟਾਂ 'ਚ ਕੈਂਪ ਲਗਾਇਆ ਸੀ ਬਹੁਤ ਵੱਡਾ, ਉੱਥੇ ਬਹਿ ਗਏ। ਜਿਹੜੇ ਪਿੱਛੇ ਰਹਿ ਗਏ ਉਹ ਸਿੱਖਾਂ ਨੇ ਮਾਰ ਸਿੱਟੇ। ਆਪਣੇ ਪਿੰਡ ਦੇ ਵੀ ਕੋਈ ਮਰੇ, ਸ਼ਹੀਦ ਹੋਏ? ਇੱਕ ਬੰਦਾ ਹੋਇਆ ਸੀ। ਕੌਣ ਸੀ ਉਹ? ਉਹਦਾ ਨਾਮ ਪੀਰ ਮੁਹੰਮਦ ਸੀ, ਅਤੇ ਫੌਜੀ ਸੀਗਾ। ਉਹਨੂੰ ਨਹੀਂ ਕੁੱਟਿਆ ਸੀਗਾ, ਮਾਰਿਆ ਨਹੀਂ। ਉਹ ਇੱਥੇ ਆ ਕੇ ਮਰਿਆ ਫਿਰ।